ਉੱਥੋਂ ਦੇ ਪੁਜਾਰੀ ਨੇ ਕਿਹਾ ਵੀ 5-500 ਲੱਠ ਲਿਆਓ, ਅਸੀਂ ਲੈ ਕੇ ਆਉਂਦੇ ਆ। ਹਰਿਆਣਵੀ ਉੱਥੇ ਕਹਿਣ ਲੱਗ ਗਏ ਵੀ ਇਹਨਾਂ ਨੂੰ ਮਾਰਨ ਦੀ ਜ਼ਿੰਮੇਵਾਰੀ ਅਸੀਂ ਲੈਨੇ ਆ। 500 सोटे बढ़िया तेल लगा जो उनसे खासदार था मारने की जिम्मेवारी हरियाणा वाले दे रहे भाई। ਫਿਰ ਕੱਲ ਨੂੰ ਤਾਂ ਉਹਨਾਂ ਨੇ ਹੱਦ ਮਚਾ ਦਿੱਤੀ। ਜਿਹੜੇ ਉੱਥੇ ਦਾ ਹਿੰਦੂ ਭਾਈਚਾਰਾ ਆ ਉਹ ਸੜਕਾਂ ਉਹਨਾਂ ਨੇ ਜਾਮ ਕਰਤੀਆਂ ਤੇ ਆਮ ਜਿਹੜੇ ਕੈਨੇਡੀਅਨਸ ਆ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ। ਗੱਡੀਆਂ ਜਿਹੜੀਆਂ ਉਹ ਭੰਨਣੀਆਂ ਸ਼ੁਰੂ ਕਰ ਦਿੱਤੀਆਂ, ਮੁੱਕੀਆਂ ਮਾਰਦੀਆਂ ਤੇ ਉਹ ਸਾਰਾ ਕੁਝ ਜਿਹੜਾ ਉਹ ਕਰ ਦਿੱਤਾ। ਕੌਂਸੂਲੇਟ ਦਾ ਵਿਰੋਧ ਕਰਨਾ ਹੋਰ ਗੱਲ ਆ, ਉਹ ਕੋਈ ਮੰਦਿਰ ਦਾ ਵਿਰੋਧ ਕਰ ਨਹੀਂ ਸੀ ਗਏ। ਅਸੀਂ ਫਿਰ ਉਹੀ ਗੱਲ ਨੂੰ ਦੁਹਰਾਉਂਦੇ ਆ ਵੀ ਇਸ ਚੀਜ਼ ਤੋਂ ਗਰੇਜ ਕਰਨਾ ਚਾਹੀਦਾ। ਧਾਰਮਿਕ ਥਾਵਾਂ ਦੇ ਬਾਹਰ ਪ੍ਰੋਟੈਸਟ ਕਰਨ ਤੋਂ ਗਰੇਜ ਕਰਨ ਦੀ ਲੋੜ ਆ। ਜਦੋਂ ਤੁਸੀਂ ਉੱਥੇ ਜਾਂਦੇ ਆ, ਜਦੋਂ ਅਗਲੇ ਤੁਹਾਨੂੰ ਗਾਲਾਂ ਕੱਢਦੇ ਆ ਤਾਂ ਨੈਚੁਰਲੀ ਪੰਜਾਬੀਆਂ ਦਾ ਸੁਭਾਅ ਇਹ ਤਾਂ ਹੈ ਨਹੀਂ ਵੀ ਕਿਸੇ ਤੋਂ ਗਾਲ ਸੁਣ ਲੈਣ, ਸੋ ਉੱਥੇ ਲੜਾਈ ਝਗੜਾ ਹੋਣਾ ਆ। ਸੋ ਸਾਨੂੰ ਉੱਥੇ ਜਾਣੋਂ ਬਚਣਾ ਚਾਹੀਦਾ। ਨਰਿੰਦਰ ਮੋਦੀ ਹੁਣਾਂ ਨੇ ਇਹ ਟਵਿੱਟਰ ਤੇ ਲਿਖਿਆ, ਆਈ ਸਟਰੋਂਗਲੀ ਕੰਡੈਮ ਦਾ ਡੈਲੀਬਰੇਟ ਅਟੈਕ ਔਨ ਏ ਹਿੰਦੂ ਟੈਂਪਲ ਇਨ ਕੈਨੇਡਾ। ਜਦ ਕਿ ਕੋਈ ਮੰਦਿਰ ਤੇ ਨਹੀਂ ਹੋਇਆ, ਕੋਈ ਉੱਥੇ ਇੱਕ ਪੱਥਰ ਨਹੀਂ ਚੱਲਿਆ, ਕਿਸੇ ਦੇ ਮੰਦਿਰ ਦੇ ਉੱਤੇ ਇੱਕ ਵੀ ਨਿਸ਼ਾਨ ਨਹੀਂ ਲੱਗਾ। ਉਹਦੇ ਅੱਗੇ ਜਾ ਕੇ ਕਹਿੰਦੇ ਇਕੁਅਲੀ ਅਪੋਲਿੰਗ ਆਰ ਦਾ ਕਾਵਰਡਲੀ ਅਟੈਂਪਟਸ ਟੂ ਇੰਟੀਮੀਡੇਟ ਆਵਰ ਡਿਪਲੋਮੈਟਸ। ਇਹ ਉਹਨਾਂ ਨੇ ਇਹ ਕਿਹਾ, such acts of violence will never weaken India's resolve. We expect the Canadian government to ensure justice and uphold the rule of law. ਇੱਥੋਂ ਤੱਕ ਕਿਹਾ ਗਿਆ ਵੀ ਇੰਡੀਆ ਦੀ ਫੌਜ ਨੂੰ ਆ ਕੇ ਕੈਨੇਡਾ ਦੇ ਵਿੱਚ ਗੁਰਦੁਆਰਿਆਂ ਨੂੰ ਬੰਬ ਕਰ ਦੇਣਾ ਚਾਹੀਦਾ ਹੈ। ਦੇਖ ਲਓ, Indian army to come here to Canada and storm those temples. ਮਾਲਟਨ ਗੁਰੂ ਘਰ ਨੂੰ 1000 ਦੇ ਕਰੀਬ ਲੋਕਾਂ ਨੇ ਘੇਰ ਲਿਆ, ਜਿਹੜੇ ਹਿੰਦੂ ਸੀ, ਤੇ ਉਹਨਾਂ ਨੇ ਉੱਥੇ ਗਾਲਾਂ ਵੀ ਕੱਢੀਆਂ, ਬਹੁਤ ਗਲਤ ਭਾਸ਼ਾ ਵਰਤੀ। ਸੋ ਹੁਣ ਬ੍ਰਿਟਿਸ਼ ਕੋਲੰਬੀਆ ਗੁਰਦੁਆਰਾ ਕੌਂਸਲ ਤੇ ਓਨਟਾਰੀਓ ਗੁਰਦੁਆਰਾ ਕਮੇਟੀ ਤੇ ਵਰਲਡ ਸਿੱਖ ਆਰਗੇਨਾਈਜੇਸ਼ਨ, ਗੁਰੂ ਨਾਨਕ ਦਰਬਾਰ ਲਾਸੈਲ ਕਿਊਬਕ ਦੇ ਵਿੱਚ, ਗੁਰਦੁਆਰਾ ਸਾਹਿਬ ਦਸ਼ਮੇਸ਼ ਕਲਚਰਲ ਸੈਂਟਰ ਕੈਲਗਰੀ ਚ, ਸਿੱਖ ਫੈਡਰੇਸ਼ਨ ਕੈਨੇਡਾ, ਇਹ ਸਾਰੀਆਂ ਜਥੇਬੰਦੀਆਂ ਨੇ ਇੱਕ ਜੁਆਇੰਟ ਸਟੇਟਮੈਂਟ ਜਾਰੀ ਕੀਤੀ ਆ ਵੀ ਜੋ ਸ਼੍ਰੀ ਗੁਰੂ ਸਿੰਘ ਸਭਾ ਮਾਲਟਨ ਗੁਰਦੁਆਰਾ ਸਾਹਿਬ ਤੇ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਗਈ ਆ, ਉਹ ਅਸੀਂ ਉਸ ਨੂੰ ਡਿਨਾਊਂਸ ਕਰਦੇ ਆ ਤੇ ਇਹਦੇ ਵਿੱਚ ਸਿੱਧਾ ਇੰਡੀਅਨ ਅਥਾਰਟੀਜ਼ ਇਨਵੋਲਵ ਹੈਗੀਆਂ। ਜਿਹੜੀ ਗੱਲ ਆ ਕੈਨੇਡਾ ਦੀ, ਜਿਹੜੀ ਉਹ ਕਰਦੇ ਆ, ਜੋ ਕੁਛ ਵੀਕਐਂਡ ਦੇ ਉੱਤੇ ਉੱਥੇ ਵਾਪਰਿਆ ਤੇ ਉਸ ਤੋਂ ਬਾਅਦ ਦੇ ਵਿੱਚ ਹੁਣ ਉੱਥੇ ਜੋ ਹੋ ਰਿਹਾ ਆ ਉਸ ਨੂੰ ਲੈ ਕੇ ਜਿਹੜਾ ਆਪਾਂ ਜੇ ਚਰਚਾ ਕਰਦੇ ਜਾਈਏ ਤਾਂ ਹਰਜੋਤ ਸਿੰਘ ਜੀ, ਸਭ ਨੂੰ ਪਤਾ ਇੰਡੀਅਨ ਕੌਂਸੂਲੇਟ ਦਾ ਜਿਹੜਾ ਪ੍ਰੋਗਰਾਮ ਇੱਕ ਉੱਥੇ ਮੰਦਿਰ ਦੇ ਬਾਹਰ ਮੰਦਿਰ ਦੇ ਵਿੱਚ ਹੋਣਾ ਸੀ। ਉਸ ਤੋਂ ਬਾਅਦ ਦੇ ਵਿੱਚ ਉੱਥੇ ਪ੍ਰੋਟੈਸਟ ਹੋਇਆ। ਪ੍ਰੋਟੈਸਟ ਤੋਂ ਬਾਅਦ ਦੇ ਵਿੱਚ ਜਿਹੜੇ ਮੰਦਿਰ ਵਾਲੇ ਆ ਉਹਨਾਂ ਨੇ ਧੱਕਾ ਮੁੱਕੀ ਸ਼ੁਰੂ ਕੀਤੀ। ਫਿਰ ਉੱਥੇ ਕੁੱਟ ਕਟਾਪਾ ਜਿਹੜਾ ਹੋਇਆ, ਡੰਡੇ ਡੁੰਡੇ ਚੱਲ ਗਏ ਤੇ ਬਾਅਦ ਦੇ ਵਿੱਚ ਇੰਡੀਆ ਦੇ ਵਿੱਚ ਖਬਰ ਜਿਹੜੀ ਉਹ ਚੱਲ ਗਈ ਵੀ ਹਿੰਦੂ ਮੰਦਿਰ ਦੇ ਉੱਤੇ ਹਮਲਾ ਜਿਹੜਾ ਉਹ ਕਰ ਦਿੱਤਾ ਗਿਆ, ਜੋ ਕਿ ਇੱਕ ਟੋਟਲੀ ਕਹਿ ਸਕਦੇ ਵੀ ਗਲਤ ਗੱਲ ਆ। ਹਾਂ, ਇਹ ਗੱਲ ਅਸੀਂ ਕੱਲ ਵੀ ਕਹੀ ਸੀ, ਅੱਜ ਵੀ ਕਹਿੰਦੇ ਆ, ਕਿਸੇ ਵੀ ਧਾਰਮਿਕ ਥਾਵਾਂ ਦੇ ਬਾਹਰ ਪ੍ਰੋਟੈਸਟ ਕਰਨ ਤੋਂ ਗੁਰੇਜ਼ ਕਰਨ ਦੀ ਜਿਹੜੀ ਉਹ ਜ਼ਰੂਰਤ ਆ। ਤੁਸੀਂ ਕੌਂਸੂਲੇਟ ਦਾ ਹੋਰ ਹਰ ਇੱਕ ਥਾਂ ਦੇ ਉੱਤੇ ਵਿਰੋਧ ਕਰੋ, ਡਟ ਕੇ ਵਿਰੋਧ ਕਰੋ, ਜ਼ੋਰਦਾਰ ਵਿਰੋਧ ਕਰੋ। ਇਸ ਦੀ ਜਿਹੜੀ ਆ ਤੁਹਾਨੂੰ ਸਾਰਿਆਂ ਨੂੰ ਆਜ਼ਾਦੀ ਆ, ਜਿਹੜੀ ਉਹ ਖੁੱਲ੍ਹ ਆ। ਪਰ ਉਸ ਤੋਂ ਬਾਅਦ ਦੇ ਵਿੱਚ ਜੋ ਅੰਦਰ ਉੱਥੇ ਹਰਜੋਤ ਸਿੰਘ ਜੀ ਹੋਇਆ, ਉੱਥੋਂ ਦੇ ਪੁਜਾਰੀ ਨੇ ਕਿਹਾ ਵੀ 5-500 ਲੱਠ ਲਿਆਓ, ਅਸੀਂ ਲੈ ਕੇ ਆਉਂਦੇ ਆ। ਹਰਿਆਣਵੀ ਉੱਥੇ ਕਹਿਣ ਲੱਗ ਗਏ ਵੀ ਇਹਨਾਂ ਨੂੰ ਮਾਰਨ ਦੀ ਜ਼ਿੰਮੇਵਾਰੀ ਅਸੀਂ ਲੈਨੇ ਆ। ਫਿਰ ਕੱਲ ਨੂੰ ਤਾਂ ਉਹਨਾਂ ਨੇ ਹੱਦ ਮਚਾ ਦਿੱਤੀ। ਜਿਹੜੇ ਉੱਥੇ ਦਾ ਹਿੰਦੂ ਭਾਈਚਾਰਾ ਆ ਉਹ ਸੜਕਾਂ ਉਹਨਾਂ ਨੇ ਜਾਮ ਕਰਤੀਆਂ ਤੇ ਆਮ ਜਿਹੜੇ ਕੈਨੇਡੀਅਨਸ ਆ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ। ਗੱਡੀਆਂ ਜਿਹੜੀਆਂ ਉਹ ਭੰਨਣੀਆਂ ਸ਼ੁਰੂ ਕਰ ਦਿੱਤੀਆਂ, ਮੁੱਕੀਆਂ ਮਾਰਦੀਆਂ ਤੇ ਉਹ ਸਾਰਾ ਕੁਝ ਜਿਹੜਾ ਉਹ ਕਰ ਦਿੱਤਾ। ਫਿਰ ਉਸੇ ਦੌਰਾਨ ਹੀ ਹਰਜੋਤ ਸਿੰਘ ਜੀ ਇਹ ਚੀਜ਼ ਵਾਪਰੀ ਵੀ ਮਾਲਟਨ ਗੁਰੂ ਘਰ ਦਾ ਜਿਹੜਾ ਉਹ ਘਰਾਵ ਕਰ ਲਿਆ। ਉੱਥੋਂ ਜਿਹੜਾ ਉਹ ਆਪ ਹਮਲਾ ਕਰਨ ਦੇ ਤੌਰ ਦੇ ਉੱਤੇ ਜਿਹੜਾ ਪਹੁੰਚੇ। ਇੱਕ ਪ੍ਰੋਟੈਸਟ ਕਰਨ ਦੇ ਲਈ ਪਹੁੰਚਣਾ ਤੇ ਇੱਕ ਹਮਲਾ ਕਰਨ ਦੀ ਨੀਤ ਨਾਲ ਪਹੁੰਚਣਾ, ਇਹਦੇ ਵਿੱਚ ਜ਼ਮੀਨ ਅਸਮਾਨ ਦਾ ਜਿਹੜਾ ਉਹ ਫਰਕ ਆ। ਕੌਂਸੂਲੇਟ ਦਾ ਵਿਰੋਧ ਕਰਨਾ ਹੋਰ ਗੱਲ ਆ, ਉਹ ਕੋਈ ਮੰਦਿਰ ਦਾ ਵਿਰੋਧ ਕਰ ਨਹੀਂ ਸੀ ਗਏ। ਅਸੀਂ ਫਿਰ ਉਹੀ ਗੱਲ ਨੂੰ ਦੁਹਰਾਉਂਦੇ ਆ ਵੀ ਇਸ ਚੀਜ਼ ਤੋਂ ਗਰੇਜ ਕਰਨਾ ਚਾਹੀਦਾ। ਧਾਰਮਿਕ ਥਾਵਾਂ ਦੇ ਬਾਹਰ ਪ੍ਰੋਟੈਸਟ ਕਰਨ ਤੋਂ ਗਰੇਜ ਕਰਨ ਦੀ ਲੋੜ ਆ। ਕੌਂਸੂਲੇਟ ਦਾ ਜਿੰਨਾ ਮਰਜ਼ੀ ਤੁਸੀਂ ਵਿਰੋਧ ਕਰੋ, ਜੀ ਸਦਕੇ ਕਰੋ ਤੇ ਵੱਧ ਕੇ ਕਰੋ, ਕਿਉਂਕਿ ਕੌਂਸੂਲੇਟ ਇਨਵੋਲਵ ਆ ਉੱਥੇ ਸਿੱਖਾਂ ਨੂੰ ਮਾਰਨ ਦੇ ਵਿੱਚ। ਕਦੇ ਕਰਕੇ ਤਾਂ ਉੱਥੇ ਦਾ ਐਮਬੈਸਡਰ ਤੇ ਉੱਥੇ ਦੇ 5 ਡਿਪਲੋਮੈਟ ਕੱਢੇ ਗਏ ਕੈਨੇਡਾ ਦੀ ਸਰਕਾਰ ਵੱਲੋਂ ਤੇ ਅਮਿਤ ਸ਼ਾਹ ਦਾ ਨਾਂ ਆਇਆ। ਹੁਣ ਇਹਦੀ ਪ੍ਰੋਬਲਮ ਕੀ ਹੋਈ ਆ, ਕਈ ਸਾਡੇ ਤੇ ਵੀ ਔਖੇ ਹੋਏ, ਭਾਈ ਤੁਸੀਂ ਆਹ ਖਬਰ ਇਦਾਂ ਕਾਤੇ ਕੀਤੀ ਹੈਗੀ ਆ। ਅਸੀਂ ਪਹਿਲੇ ਦਿਨ ਤੋਂ ਕਹਿ ਰਹੇ ਹਾਂ ਭਾਈ, ਅੱਜ ਦੀ ਡੇਟ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਸਾਰੀਆਂ ਸਰਕਾਰਾਂ ਸਿੱਖਾਂ ਦੇ ਹੱਕ 'ਚ ਆ। 40 ਸਾਲ ਹੋ ਗਿਆ ਸਾਡਾ ਕਤਲੇਆਮ ਹੋਏ ਨੂੰ। ਦੂਸਰਾ ਟਰਾਂਸਨੈਸ਼ਨਲ ਰਿਪਰੈਸ਼ਨ ਹੋ ਰਿਹਾ, ਇੰਡੀਆ ਦੀ ਸਰਕਾਰ ਕਰ ਰਹੀ ਆ। ਸੋ ਐਜ਼ ਏ ਵਿਕਟਮ ਹੈਗੇ ਆ।
ਜਦੋਂ ਤੁਸੀਂ ਉੱਥੇ ਜਾਂਦੇ ਆ, ਜਦੋਂ ਅਗਲੇ ਤੁਹਾਨੂੰ ਗਾਲਾਂ ਕੱਢਦੇ ਆ, ਤਾਂ ਨੈਚੁਰਲੀ ਪੰਜਾਬੀਆਂ ਦਾ ਸੁਭਾਅ ਇਹ ਤਾਂ ਹੈ ਨਹੀਂ ਵੀ ਕਿਸੇ ਤੋਂ ਗਾਲ ਸੁਣ ਲੈਣ। ਸੋ ਉੱਥੇ ਲੜਾਈ ਝਗੜਾ ਹੋਣਾ ਆ। ਸੋ ਸਾਨੂੰ ਉੱਥੇ ਜਾਣੋਂ ਬਚਣਾ ਚਾਹੀਦਾ। ਹਾਲਾਂਕਿ ਜੇ ਉੱਥੇ 2-4 ਦੇ ਲੱਗੀਆਂ ਆ, ਉਹ ਬਿਲਕੁਲ ਮੰਦਰ ਦੇ ਬਾਹਰ ਹੋਇਆ, ਪਰ ਉਹਦਾ ਰਿਜ਼ਲਟ ਕੀ ਹੋਇਆ? ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੂੰ, ਜਿਹਨੇ ਬਿਲੀਅਨਸ ਆਫ ਡਾਲਰ ਦੀ ਜਿਹੜਾ ਆਪਣਾ ਬਿਜ਼ਨਸ ਆ ਉਹ ਇੰਡੀਆ ਨਾਲੋਂ ਸ਼ਟ ਡਾਊਨ ਕੀਤਾ, ਉਹਨੂੰ ਸਟੇਟਮੈਂਟ ਦੇਣੀ ਪਈ ਵੀ ਧਾਰਮਿਕ ਜਗ੍ਹਾ ਦੇ ਉੱਤੇ ਵਾਇਲੈਂਸ ਮੈਂ ਐਗਰੀ ਨਹੀਂ ਕਰਦਾ। ਉਹਨ ਸੇਮ ਸ਼ਬਦ ਵਰਤੇ ਆ। ਉਸ ਤੋਂ ਬਾਅਦ ਜਿਹੜਾ ਕੈਨੇਡਾ ਦਾ ਓਪੋਜੀਸ਼ਨ ਦਾ ਲੀਡਰ ਆ, ਜਿਹੜਾ ਉੱਥੇ ਦੀਵਾਲੀ ਦੇ ਮੌਕੇ ਤੇ ਨਹੀਂ ਗਿਆ, ਜੋ ਕਿ ਹਮੇਸ਼ਾ ਹੀ ਜਾਂਦਾ ਸੀ, ਉਹਨੂੰ ਵੀ ਇਹ ਬਿਆਨ ਜਾਰੀ ਕਰਨੇ ਪਏ। ਇੰਡੀਆ ਦਾ ਜਿਹੜਾ ਪ੍ਰਾਈਮ ਮਿਨਿਸਟਰ ਆ, ਉਹਦੀ ਸਟੇਟਮੈਂਟ ਐਗਜ਼ੈਕਟਲੀ ਮੈਂ ਜੋ ਟਵਿੱਟਰ ਦੇ ਉੱਤੇ ਆ ਤੁਹਾਡੇ ਨਾਲ ਸਾਂਝੀ ਕਰਦਾ। ਇੰਡੀਆ ਦੇ ਵਿੱਚ ਮੁਸਲਮਾਨਾਂ ਦੀਆਂ ਮਸਜਿਦਾਂ ਦੇ ਉੱਤੇ ਧੱਕੇ ਦੇ ਨਾਲ ਜਿਹੜੇ ਆ ਪਥਰਾਵ ਵੀ ਕੀਤਾ, ਉਹਨਾਂ ਦੇ ਬਾਅਦ ਜਲੂਸ ਜਿਹੜੇ ਕੱਢੇ ਲਾਏ ਜਾਣ, ਚਰਚਾਂ ਦੇ ਉੱਤੇ ਲਾਏ ਜਾਣ, ਤੇ ਮੋਦੀ ਸਾਹਿਬ ਚੁੱਪ ਰਹਿੰਦੇ ਆ। ਨਰਿੰਦਰ ਮੋਦੀ ਹੁਣਾਂ ਨੇ ਇਹ ਟਵਿੱਟਰ ਤੇ ਲਿਖਿਆ, ਆਈ ਸਟਰੋਂਗਲੀ ਕੰਡੈਮ ਦਾ ਡੈਲੀਬਰੇਟ ਅਟੈਕ ਔਨ ਏ ਹਿੰਦੂ ਟੈਂਪਲ ਇਨ ਕੈਨੇਡਾ। ਜਦ ਕਿ ਕੋਈ ਮੰਦਿਰ ਤੇ ਨਹੀਂ ਹੋਇਆ, ਕੋਈ ਉੱਥੇ ਇੱਕ ਪੱਥਰ ਨਹੀਂ ਚੱਲਿਆ, ਕਿਸੇ ਦੇ ਮੰਦਿਰ ਦੇ ਉੱਤੇ ਇੱਕ ਵੀ ਨਿਸ਼ਾਨ ਨਹੀਂ ਲੱਗਾ। ਉਹਦੇ ਅੱਗੇ ਜਾ ਕੇ ਕਹਿੰਦੇ, ਇਕੁਅਲੀ ਅਪੋਲਿੰਗ ਆਰ ਦਾ ਕਾਵਰਡਲੀ ਅਟੈਂਪਟਸ ਟੂ ਇੰਟੀਮੀਡੇਟ ਆਵਰ ਮੁਸਲਿਮ our diplomats। ਇਹ ਉਹਨਾਂ ਨੇ ਇਹ ਕਿਹਾ, such acts of violence will never weaken India's resolve. We expect the Canadian government to ensure justice and uphold the rule of law। ਸੋ ਇਸ ਤੋਂ ਬਾਅਦ ਫਿਰ ਉੱਥੇ ਉਹਨਾਂ ਨੇ ਸਰੀ ਦੇ ਟੈਂਪਲ 'ਚ ਵੀ ਹੋਇਆ ਇਕੱਠ, ਉਹਨਾਂ ਨੇ ਨਾਅਰੇ ਲਾਏ ਹਰਦੀਪ ਸਿੰਘ ਨਿੱਜਰ ਦੇ ਉਲਟ, ਲਾਰੈਂਸ ਬਿਸ਼ਨੋਈ ਦੇ ਹੱਕ ਦੇ ਵਿੱਚ ਨਾਅਰੇ ਲਾਏ, ਜਿਹੜਾ ਇੰਡੀਆ ਦੇ ਵਿੱਚ ਵੀ ਜਿਹਦੇ ਤੇ ਚਾਰਜਸ ਲੱਗੇ ਹੋਏ ਹੈਗੇ ਆ। ਇੱਥੋਂ ਤੱਕ ਕਿਹਾ ਗਿਆ ਵੀ ਇੰਡੀਆ ਦੀ ਫੌਜ ਨੂੰ ਆ ਕੇ ਕੈਨੇਡਾ ਦੇ ਵਿੱਚ ਗੁਰਦੁਆਰਿਆਂ ਨੂੰ ਬੰਬ ਕਰ ਦੇਣਾ ਚਾਹੀਦਾ ਹੈ। ਦੇਖ ਲਓ, ਠੀਕ ਆ ਕਿ ਨਹੀਂ? ਇਹ ਸ਼ਰੇਆਮ ਕੀਤਾ ਗਿਆ। ਪੁਲਿਸ ਅਫਸਰ ਦੀ ਬੇਇੱਜ਼ਤੀ ਕੀਤੀ ਗਈ, ਸਿੱਖ ਪੁਲਿਸ ਅਫਸਰ ਨੂੰ ਗਾਲਾਂ ਕੱਢੀਆਂ ਗਈਆਂ ਵੀ ਖਾਲਸਤਾਨੀ ਹੈਗਾ ਆ, ਮੁਅੱਤਲ ਵੀ ਕਰਤਾ ਇੱਕ ਨੂੰ ਤਾਂ। ਪਰ ਇਹ ਜਿਹੜੇ ਹਿੰਦੂ ਉੱਥੇ ਇਕੱਠੇ ਹੋਏ ਸੀ ਉਹਨਾਂ ਵੱਲੋਂ ਕੀਤਾ ਗਿਆ ਹਨਾ। ਹੁਣ ਗੱਲ ਕੀ ਆ ਵੀ ਬਦਨਾਮੀ ਸਿੱਖਾਂ ਦੀ ਹੋ ਗਈ, ਕਿਉਂਕਿ ਕਾਰਨ ਕੀ ਆ ਵੀ ਆਪਾਂ ਉੱਥੇ ਗਏ ਹੋਏ ਸੀਗੇ। ਮਾਲਟਨ ਗੁਰੂ ਘਰ ਨੂੰ 1000 ਦੇ ਕਰੀਬ ਲੋਕਾਂ ਨੇ ਘੇਰ ਲਿਆ, ਜਿਹੜੇ ਹਿੰਦੂ ਸੀ, ਤੇ ਉਹਨਾਂ ਨੇ ਉੱਥੇ ਗਾਲਾਂ ਵੀ ਕੱਢੀਆਂ, ਬਹੁਤ ਗਲਤ ਭਾਸ਼ਾ ਵਰਤੀ। ਜੋ ਸਿੱਖ ਸੀਗੇ ਅੰਦਰ, ਉਹ ਨਾਮ ਸਿਮਰਨ ਕਰਦੇ ਰਹੇ, ਜਾਬਤੇ 'ਚ ਰਹਿ ਗਏ, ਨਹੀਂ ਤਾਂ ਕੰਮ ਵੱਧ ਜਾਣਾ ਸੀਗਾ ਜੀ। ਸੋ ਹੁਣ ਬ੍ਰਿਟਿਸ਼ ਕੋਲੰਬੀਆ ਗੁਰਦੁਆਰਾ ਕੌਂਸਲ ਤੇ ਓਨਟਾਰੀਓ ਗੁਰਦੁਆਰਾ ਕਮੇਟੀ ਤੇ ਵਰਲਡ ਸਿੱਖ ਆਰਗੇਨਾਈਜੇਸ਼ਨ, ਗੁਰੂ ਨਾਨਕ ਦਰਬਾਰ ਲਾਸੈਲ ਕਿਊਬਕ ਦੇ ਵਿੱਚ, ਗੁਰਦੁਆਰਾ ਸਾਹਿਬ ਦਸ਼ਮੇਸ਼ ਕਲਚਰਲ ਸੈਂਟਰ ਕੈਲਗਰੀ 'ਚ, ਸਿੱਖ ਫੈਡਰੇਸ਼ਨ ਕੈਨੇਡਾ, ਇਹ ਸਾਰੀਆਂ ਜਥੇਬੰਦੀਆਂ ਨੇ ਇੱਕ ਜੁਆਇੰਟ ਸਟੇਟਮੈਂਟ ਜਾਰੀ ਕੀਤੀ ਆ ਵੀ ਜੋ ਸ਼੍ਰੀ ਗੁਰੂ ਸਿੰਘ ਸਭਾ ਮਾਲਟਨ ਗੁਰਦੁਆਰਾ ਸਾਹਿਬ ਤੇ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਗਈ ਆ, ਉਹ ਅਸੀਂ ਉਸ ਨੂੰ ਡਿਨਾਊਂਸ ਕਰਦੇ ਆ, ਤੇ ਇਹਦੇ ਵਿੱਚ ਸਿੱਧਾ ਇੰਡੀਅਨ ਅਥਾਰਟੀਜ਼ ਇਨਵੋਲਵ ਹੈਗੀਆਂ। ਕਹਿੰਦੇ ਪਈ ਜਿਹੜਾ ਅਟੈਕ ਔਨ ਪੀਸਫੁਲ ਸਿੱਖ ਪ੍ਰੋਟੈਸਟਰਸ ਇਨ ਬਰੈਂਪਟਨ ਤੇ ਸਰੀ ਜਿਹੜੇ ਆ, ਇਹ ਤਾਂ ਸ਼ਰੇਆਮ ਪਤਾ ਲੱਗ ਰਿਹਾ ਵੀ ਸਾਡਾ ਜਿਹੜਾ ਡੈਮੋਕ੍ਰੈਟਿਕ ਰਾਈਟ ਆ, ਉਸ ਦੇ ਉੱਤੇ ਇੰਡੀਅਨ ਗਵਰਨਮੈਂਟ ਇੰਟਰਫੀਰੈਂਸ ਕਰ ਰਹੀ ਆ। ਇੰਡੀਅਨ ਗਵਰਨਮੈਂਟ ਦਾ ਨਾਮ ਤਾਂ ਦਾ ਵੀ ਉਹ ਮੰਦਿਰ ਦੇ ਵਿੱਚ ਇੰਡੀਅਨ ਕੌਂਸੂਲੇਟ ਉਦਣ ਜਾਂ ਜੋ ਵੀ ਸਰਵਿਸ ਵੀ ਯਾਰ ਇੰਡੀਅਨ ਜਿਹੜਾ ਕੋਈ ਵੀ ਕੌਂਸੂਲੇਟ ਆਫਿਸਰਸ ਆ, ਉਹਨਾਂ ਨੂੰ ਉਹਨਾਂ ਦੀਆਂ ਬਿਲਡਿੰਗਾਂ ਉੱਥੇ ਕਰੋ। ਕਦੇ ਤੁਸੀਂ ਦੇਖਿਆ ਵੀ ਅਮਰੀਕਾ ਦਾ ਜਿਹੜਾ ਕੌਂਸੂਲੇਟ ਆਫਿਸ ਆ ਇੰਡੀਆ 'ਚ, ਉਹ ਜਾ ਕੇ ਚਰਚ ਦੇ ਵਿੱਚ ਕਹੇ ਜਾਣਾ ਹੀ ਨਹੀਂ ਚਾਹੀਦਾ, ਟੋਕੀ ਨਹੀਂ ਬਣਦੀ ਉਹਨਾਂ ਦੀ ਉੱਥੇ ਜਾਣ ਦੀ। ਤੁਹਾਡੇ ਆਫਿਸ ਖੁੱਲੇ ਪਏ ਆ, ਤੁਸੀਂ ਜੇ ਕਰਨਾ ਕੋਈ ਪ੍ਰਾਈਵੇਟ ਥਾਂ ਦੇ ਉੱਤੇ ਕਰ ਲਓ, ਹੋਰ ਥਾਂ ਤੇ ਕੈਂਪ ਲਾ ਲਓ ਜੀ। ਸੋ ਇਸ ਸਟੇਟਮੈਂਟ ਦੇ ਵਿੱਚ ਜਿਹੜੀਆਂ ਸਿੱਖ ਆਰਗੇਨਾਈਜੇਸ਼ਨਸ, ਉਹਨਾਂ ਨੇ ਇਹ ਕਿਹਾ ਵੀ ਜਿਹੜੇ ਇੰਡੀਅਨ ਕੌਂਸੂਲੇਟ ਆਫਿਸ ਵਾਲੇ ਆ, ਉਹ ਕੌਂਸਲਰ ਕੈਂਪ ਵੱਖ-ਵੱਖ ਥਾਵਾਂ 'ਚ ਕੈਨੇਡਾ ਦੇ ਵਿੱਚ ਵੱਖ-ਵੱਖ ਧਾਰਮਿਕ ਜਗ੍ਹਾ ਦੇ ਉੱਤੇ ਲਾਉਂਦੇ ਆ। ਸਿੱਖ ਕਮਿਊਨਿਟੀ ਹਮੇਸ਼ਾ ਉਸ ਨੂੰ ਅਪੋਜ਼ ਕਰਦੀ ਆ ਵੀ ਜਿਹੜੇ ਇੰਡੀਅਨ ਡਿਪਲੋਮੈਟਸ ਆ, ਉਹ ਧਾਰਮਿਕ ਜਗ੍ਹਾ ਦੇ ਉੱਤੇ ਉਹਨਾਂ ਨੂੰ ਆਪਣਾ ਕੰਮ ਨਹੀਂ ਕਰਨਾ ਚਾਹੀਦਾ ਹੈਗਾ। RCMP ਜਿਹੜੀ ਰਾਇਲ ਕੈਨੇਡੀਅਨ ਮਾਊਂਟ ਪੁਲਿਸ ਹੈਗੀ ਆ, ਉਹਨਾਂ ਨੇ ਅਕਤੂਬਰ 15 ਨੂੰ ਅਨਾਉਂਸ ਕੀਤਾ ਸੀ ਵੀ 6 ਸੀਨੀਅਰ ਇੰਡੀਅਨ ਡਿਪਲੋਮੈਟਸ ਜਿਹੜੇ ਕੈਨੇਡਾ ਦੇ ਵਿੱਚ ਸੀਗੇ, ਇਨਕਲੂਡਿੰਗ ਹਾਈ ਕਮਿਸ਼ਨਰ ਸੀਗਾ, ਉਹ ਪਰਸਨ ਆਫ ਇੰਟਰਸਟ ਹੈਗੇ ਆ ਆਰਗੇਨਾਈਜ਼ ਕ੍ਰਾਈਮ ਐਂਡ ਟ੍ਰਾਂਸਨੈਸ਼ਨਲ ਰਿਪਰੈਸ਼ਨ ਟਾਰਗੇਟਿੰਗ ਸਿੱਖਸ ਇਨ ਕੈਨੇਡਾ ਦੇ ਸੰਬੰਧ ਦੇ ਵਿੱਚ, ਇਨਕਲੂਡਿੰਗ ਅਸੈਸੀਨੇਸ਼ਨ ਆਫ ਭਾਈ ਹਰਦੀਪ ਸਿੰਘ ਨਿੱਜਰ ਔਨ ਗੁਰਦੁਆਰਾ ਪ੍ਰਾਪਰਟੀ। ਸੋ ਇਸ ਕਰਕੇ ਕਹਿੰਦੇ ਵੀ ਅਸੀਂ ਜਿਹੜਾ ਆ ਉਹਨਾਂ ਦਾ ਵਿਰੋਧ ਕਰਦੇ ਹੈਗੇ ਆ, ਪਰ ਜੋ ਉੱਥੇ ਹਿੰਦੂ ਭਰਾਵਾਂ ਨੇ ਵੀ ਕੀਤਾ, ਉਹ ਬੜੀ ਮਾੜੀ ਗੱਲ ਹੈਗੀ ਆ। ਭਾਜੀ ਉਹਨਾਂ ਨੇ ਤਾਂ ਹਰਜੋਤ ਸਿੰਘ ਜੀ ਹੱਦਾਂ ਪਾਰ ਕਰ ਦਿੱਤੀਆਂ। ਇਹ ਤਾਂ ਦੇਖੋ ਕੌਂਸੂਲੇਟ ਦਾ ਵਿਰੋਧ ਕਰਨ ਗਏ ਸੀ, ਉਹ ਤਾਂ ਗੁਰੂ ਘਰਾਂ ਦਾ ਵਿਰੋਧ ਕਰਨ ਲੱਗੇ, ਉਹਨਾਂ ਨੂੰ ਮਾਰਨ ਦੀਆਂ ਗੱਲਾਂ।
ਅਸਲ ਦੇ ਵਿੱਚ ਜਿਹੜਾ ਮੋਦੀ ਦਾ ਹਿੰਦੂਤਵ ਚਿਹਰਾ ਆ ਉਹ ਇਹਨਾਂ ਦੀਆਂ ਭੀੜ ਦੇ ਵਿੱਚੋਂ ਨਜ਼ਰ ਆਇਆ। ਮੁੱਖ ਦੀ ਗੱਲ ਇਹ ਆ ਉਹ ਬਿਲਕੁਲ ਮੌਬ ਲਿੰਚਿੰਗ ਵਾਲੀ ਜਿਹੜੀ ਸਥਿਤੀ ਆ ਉੱਥੇ ਹਿੰਦੂਆਂ ਨੇ ਇਸ ਟਾਈਮ ਜਿਹੜੀ ਉਹ ਦਿਖਾਈ ਆ। ਸਿੱਖ ਜਾਬਤੇ 'ਚ ਰਹਿਣ, ਸਿੱਖ ਜਿਹੜੇ ਆ ਉਹ ਇਹ ਸਗੋਂ ਸਰਕਾਰਾਂ ਨੂੰ ਹੋਰ ਦੇਖ ਲੈਣ, ਪਾਸਾ ਫੇਰ ਪਲਟ ਗਿਆ। ਮੈਂ ਕਹਿੰਦਾ ਆ ਪਹਿਲੋਂ ਜਿਸ ਤਰੀਕੇ ਦੇ ਨਾਲ ਉੱਥੇ ਜੋ ਚੀਜ਼ ਵਾਪਰੀ ਸੀ ਉਸ ਟਾਈਮ ਦੇ ਵਿੱਚ ਸਿੱਖਾਂ ਦੇ ਉੱਤੇ ਜੋ ਮੀਡੀਆ ਨੇ ਦਿਖਾਇਆ, ਜੋ ਪ੍ਰਚਾਰਿਆ, ਉਹਦੇ ਵਿੱਚ ਸਿੱਖਾਂ ਨੂੰ ਇੱਕ ਨੈਗੇਟਿਵ ਜਿਹੜੀ ਆ ਉਹ ਚੀਜ਼ ਤੌਰ ਦੇ ਉੱਤੇ ਪੇਸ਼ ਕਰ ਦਿੱਤਾ। ਪਰ ਜੋ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਕਰਤੂਤ ਹੁਣ ਉਹਨਾਂ ਨੇ ਕੀਤੀਆਂ ਆ, ਸੜਕਾਂ ਬੰਦ ਕਰਕੇ ਆਮ ਲੋਕਾਂ ਦੀਆਂ ਗੱਡੀਆਂ ਭੰਨਣੀਆਂ ਸ਼ੁਰੂ ਕੀਤੀਆਂ, ਸਿੱਖਾਂ ਦੇ ਗੁਰੂ ਘਰਾਂ ਦੇ ਉਲਟ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ, ਗੁਰੂ ਘਰਾਂ ਨੂੰ ਬੰਬਾਂ ਨਾਲ ਉਡਾਉਣ ਦੀ ਗੱਲ ਕਰ ਦਿੱਤੀ। ਹਰਦੀਪ ਸਿੰਘ ਨਿੱਜਰ ਹੁਣਾਂ ਦੀ ਜਿਹੜੀ ਅਸੈਸੀਨੇਸ਼ਨ ਹੋਈ ਆ ਉਸ ਦੀ ਆਪ ਜ਼ਿੰਮੇਵਾਰੀ ਲੈਣੀ ਸ਼ੁਰੂ ਕਰ ਦਿੱਤੀ। ਇਹ ਉਹਨਾਂ ਨੇ ਆਪ ਹੀ ਦਿਖਾ ਦਿੱਤਾ ਵੀ ਉਹ ਕਿਹੜੇ ਚਿਹਰੇ ਤੇ ਆ। ਕੀ ਮੋਦੀ ਹੁਣ ਇਸ ਤੇ ਵੀ ਟਵੀਟ ਕਰੂਗਾ? ਕੀ ਜਿਹੜੇ ਆ ਹਿੰਦੂ ਜਿਨ੍ਹਾਂ ਨੇ ਇਹ ਰੌਲਾ ਪਾ ਦਿੱਤਾ, ਝੂਠਾ ਹੀ ਪ੍ਰਚਾਰ ਕਰ ਦਿੱਤਾ ਵੀ ਮੰਦਿਰ ਤੇ ਹਮਲਾ ਕਰਤਾ, ਟੋਟਲੀ ਜਿਹੜੀ ਬਿਲਕੁਲ ਗਲਤ ਗੱਲ ਸੀ, ਕੀ ਹੁਣ ਇਹ ਕਹਿਣਗੇ ਵੀ ਇਹ ਸਿੱਖਾਂ ਦੇ ਗੁਰੂ ਘਰਾਂ ਨੂੰ ਬਾਹਰਲੇ ਮੁਲਕਾਂ 'ਚ ਆ ਕੇ ਜਿਹੜਾ ਹਮਲੇ ਦੀਆਂ ਜਿਹੜੀਆਂ ਆ ਉਹ ਤੜਾਂ ਦੇ ਰਹੇ, ਉਹ ਉੱਥੇ ਬਿਆਨ ਦੇ ਰਹੇ ਆ, ਲੱਠ ਲੈ ਕੇ ਆਉਂਦੇ ਆ ਅਸੀਂ, ਉਹ ਲੈ ਕੇ ਆਓ। ਹਰਿਆਣਵੀ ਅੱਗੋਂ ਜਿਹੜੇ ਉਹ ਕੁਛ ਜਿਹੜੇ ਉਹ ਵਿੱਚੋਂ ਉੱਥੇ ਬੈਠੇ ਆ ਜਿਹੜੇ ਸ਼ਰਾਰਤੀ ਆ, ਉਹ ਕਹਿ ਰਹੇ ਆ ਵੀ ਇਹਨਾਂ ਨੂੰ ਮਾਰਨ ਦੀ ਜ਼ਿੰਮੇਵਾਰੀ ਅਸੀਂ ਲੈਂਦੇ ਆ। ਤੁਸੀਂ ਹੁਣ ਹਿਸਾਬ ਲਾ ਲਓ ਕਿ ਰਿਫਟ ਤਾਂ ਵਧਣਾ ਹੀ ਵਧਣਾ ਆ ਇਹਦੇ ਵਿੱਚ। ਤਾਂ ਗਾਂ ਤੇ ਗਾਂ ਜਿਹੜੀ ਗੱਲ ਕਿੱਥੇ ਤੱਕ ਜਾਊਗੀ, ਕਿੰਨਾ ਕੁ ਚਿਰ ਜਿਹੜਾ ਕੋਈ ਅਗਲਾ ਵੀ ਜਿਹੜਾ ਉਹ ਸੁਣੀ ਜਾਊਗਾ, ਅਗਲਿਆਂ ਦਾ ਵੀ ਜਿਹੜਾ ਅਖੂਨ ਆ ਉਹ ਅੱਗ ਬਬੂਲਾ ਹੁੰਦਾ ਆ, ਫਿਰ ਇਹ ਗੱਲ ਜਿਹੜੀ ਕਿੱਥੇ ਦੀ ਕਿੱਥੇ ਜਿਹੜੀ ਉਹ ਜਾਊਗੀ। ਜੀ ਅਰਜੋਤ, ਉਹ ਪਹਿਲੀ ਗੱਲ ਤਾਂ ਇਹ ਹੋਣੀ ਚਾਹੀਦੀ ਆ, ਜਿਸ ਤਰ੍ਹਾਂ ਕੈਨੇਡਾ ਦੇ ਸਿੱਖ ਮੰਗ ਕਰ ਰਹੇ ਆ ਕਿ ਕੋਈ ਵੀ ਕੌਂਸਲੇਟ ਦਾ ਆਫਿਸ ਕਿਸੇ ਵੀ ਧਾਰਮਿਕ ਜਗ੍ਹਾ ਦੇ ਉੱਤੇ ਆਪਣੀਆਂ ਉਹ ਸਰਵਿਸਿਜ਼ ਕਰਨਾ ਜਾਵੇ। ਹਾਂ, ਐਜ਼ ਏ ਮੱਥਾ ਟੇਕਣ ਜਾਣਾ ਹੈਗਾ, ਮੱਥਾ ਟੇਕਣ, ਕੋਈ ਮੰਦਿਰ ਜਾਵੇ, ਮਸਜਿਦ ਜਾਵੇ, ਚਰਚ ਜਾਵੇ, ਗੁਰਦੁਆਰੇ ਜਾਵੇ, ਕਿਸੇ ਨੂੰ ਕੋਈ ਵਿਰੋਧ ਨਹੀਂ ਹੈ। ਆਪਾਂ ਤਾਂ ਗੁਰਦੁਆਰੇ ਦਾ ਕਹਿ ਸਕਦੇ, ਬਾਕੀ ਉਹਨਾਂ ਨੂੰ ਉਹ ਜਿਹੜਾ ਉਹਨਾਂ ਦੇ ਜਿਹੜੇ ਲੋਕ ਉਹ ਦੱਸਣ। ਸੋ ਜਿਹੜੀ ਕੈਨੇਡਾ ਦੀ ਜਿਹੜੀ ਪੀਲ ਪੁਲਿਸ ਆ, ਉਹਨਾਂ ਨੇ ਇਹ ਕਿਹਾ ਵੀ ਜਿਹੜੇ ਪ੍ਰੋ ਇੰਡੀਆ ਡੈਮੋਨਸਟ੍ਰੇਟਰ ਸੀ, ਉਹਨੀ ਹੱਥਾਂ ਦੇ ਵਿੱਚ ਹਿੰਦੂ ਮੰਦਿਰਾਂ ਦੇ ਜਿਹੜੇ ਝੰਡੇ ਲੱਗੇ ਆ, ਨਾਲ ਇੰਡੀਆ ਦੇ ਝੰਡੇ ਫੜੇ ਹੋਏ ਸੀ। ਉਹ ਵੈਸਟਵੁੱਡ ਮਾਲ ਜੋ ਮਾਲਟਨ 'ਚ ਆ, ਉੱਥੇ ਜਾ ਕੇ ਉਹਨਾਂ ਨੇ ਖਰੂਦ ਕਾਫੀ ਪਾਇਆ। ਉੱਥੇ ਕਰਾਊਡ ਨੂੰ ਜਿਹੜਾ ਕਰਾਊਡ 'ਚੋਂ ਕੁਝ ਲੋਕਾਂ ਨੂੰ ਫੱਟੜ ਵੀ ਕੀਤਾ, ਕਾਰਾਂ ਵੀ ਭੰਨੀਆਂ। ਉਸ ਤੋਂ ਬਾਅਦ ਉਹ ਸ਼੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਜੋ ਮਾਲਟਨ 'ਚ ਆ, several hundred pro ਇੰਡੀਅਨ ਪ੍ਰੋਟੈਸਟਰਸ ਉਹ ਉੱਥੇ ਗਏ। ਉਹਨਾਂ ਨੇ ਮਾਸਕ ਪਾਏ ਹੋਏ ਸੀ, wielding weapons, attempting to storm the premises। ਉਹਨਾਂ ਦੇ ਕੋਲ ਹਥਿਆਰ ਵੀ ਸੀ ਤੇ ਗੁਰਦੁਆਰੇ ਨੂੰ ਉਹ ਅਟੈਕ ਕਰਨ ਜਾ ਰਹੇ ਸੀ। ਜੋ ਸਿੱਖ ਕਮਿਊਨਿਟੀ ਸੀ ਉਹ ਡਿਫੈਂਸ ਦੇ ਵਿੱਚ ਗੁਰਦੁਆਰਾ ਸਾਹਿਬ 'ਚ ਖੜੀ ਰਹੀ, ਤੇ ਉੱਥੇ ਪੁਲਿਸ ਵੀ ਬਹੁਤ ਗਈ, ਤੇ ਪੁਲਿਸ ਦੀ ਇੰਟਰਵੈਂਸ਼ਨ ਦੇ ਨਾਲ ਜਿਹੜੇ ਪ੍ਰੋ ਇੰਡੀਅਨ ਪ੍ਰੋਟੈਸਟਰਸ ਉਹ ਬਾਰ-ਬਾਰ ਪ੍ਰਵੋਕ ਕਰਦੇ ਰਹੇ ਸਿੱਖਾਂ ਨੂੰ, ਉਹਨਾਂ ਤੇ ਗਾਲਾਂ ਕੱਢਦੇ ਰਹੇ, ਹਰਲਿੰਗ ਪ੍ਰੋਫੈਨਿਟੀਜ਼ ਐਟ ਗੁਰਦੁਆਰਾ ਤੇ ਕਾਂਗਰੀਗੇਸ਼ਨ ਦੇ ਉੱਤੇ ਵੀ ਪੂਰੀ ਰਾਤ। ਤੇ ਪਰ ਜੋ ਅੰਦਰ ਸਿੱਖ ਸੀ ਉਹ ਨਾਮ ਸਿਮਰਨ ਕਰਦੇ ਰਹੇ। ਸੋ ਇਹ ਵਧੀਆ ਹੋਇਆ ਵੀ ਕਿਸੇ ਤਰ੍ਹਾਂ ਦਾ ਉੱਥੇ ਲੜਾਈ ਝਗੜਾ ਨਹੀਂ ਹੋਇਆ। ਇਸ ਤੋਂ ਬਿਨਾਂ ਜਿਹੜੇ ਇੰਡੀਅਨ ਡਿਪਲੋਮੈਟ ਜਦ ਵੀ ਉੱਥੇ ਖਾਲਸਾ ਦੀਵਾਨ ਸੁਸਾਇਟੀ, ਰੌਸ ਸਟਰੀਟ, ਵੈਨਕੂਵਰ ਗਏ ਆ, ਲਕਸ਼ਮੀ ਨਾਰਾਇਣ ਮੰਦਿਰ ਸਰੀ 'ਚ ਗਏ ਆ, ਉੱਥੇ ਪ੍ਰੋਟੈਸਟ ਹੁੰਦੇ ਰਹੇ ਹੈਗੇ ਆ। ਪਰ ਸਭ ਤੋਂ ਗੰਦਾ ਰੋਲ ਜਿਹੜਾ ਆ ਉਹ ਮੀਡੀਆ ਨੇ ਅਦਾ ਕੀਤਾ। ਇੰਡੀਅਨ ਮੀਡੀਆ ਦੇ ਜਿੰਨੇ ਆਊਟਲੈਟਸ ਆ, ਉਹਨਾਂ ਨੇ ਇਹ ਕਿਹਾ ਵੀ ਮੰਦਿਰ ਦੇ ਉੱਤੇ ਸਿੱਖਾਂ ਨੇ ਅਟੈਕ ਕਰਤਾ, ਐਂਟੀ ਹਿੰਦੂ ਪ੍ਰੋਟੈਸਟ ਹੋਏ ਹੈਗੇ ਆ, ਦੀਵਾਲੀ ਦੇ ਵਾਲੇ ਦਿਨ ਇਹ ਕੰਮ ਕੀਤਾ ਗਿਆ, ਜਦ ਕਿ ਪ੍ਰੋਟੈਸਟਰਸ ਨੇ ਕਲੀਅਰ ਕੀਤਾ ਵੀ ਸਾਡਾ ਕੋਈ ਵੀ ਜਿਹੜਾ ਇਦਾਂ ਦਾ ਇਰਾਦਾ ਨਹੀਂ ਸੀ, ਸਿਰਫ ਅਸੀਂ ਇੰਡੀਅਨ ਕੌਂਸਲੇਟ ਜਿਹੜੇ ਆਏ ਉਹਦਾ ਵਿਰੋਧ ਕਰਨ ਗਏ ਸੀ, ਕੋਈ ਮੰਦਿਰ ਦਾ ਵਿਰੋਧ ਨਹੀਂ ਸੀ ਕਰਨ ਗਏ, ਕੋਈ ਹਿੰਦੂ ਕਮਿਊਨਿਟੀ ਦੇ ਉਲਟ ਨਹੀਂ ਸੀ। ਈਵਨ ਤੁਸੀਂ ਦੇਖ ਵੀ ਸਕਦੇ ਹੋ ਜਦੋਂ ਮੰਦਿਰ 'ਚੋਂ ਪ੍ਰੋਟੈਸਟ ਮੰਦਿਰ ਦੇ ਸਾਹਮਣੇ ਗਏ ਆ, ਸਟਰੀਟ ਕ੍ਰਾਸ ਕਰਕੇ ਉਸ ਤੋਂ ਪਰੇ ਸੀ। ਹਾਲਾਂਕਿ ਆਪਾਂ ਪਹਿਲੇ ਦਿਨ ਤੋਂ ਕਹਿ ਰਹੇ ਆ ਵੀ ਉੱਥੇ ਪ੍ਰੋਟੈਸਟ ਕਰਨ ਸਾਨੂੰ ਨਹੀਂ ਜਾਣਾ ਚਾਹੀਦਾ ਸੀ, ਪਰ ਜੇ ਗਏ ਆ, ਇਨਵੋਕ ਇਧਰੋਂ ਕੀਤਾ ਗਿਆ, ਪਰ ਮੰਦਿਰ ਦੇ ਅੰਦਰ ਕਿਸੇ ਤਰ੍ਹਾਂ ਦੀ ਜਿਹੜੀ ਆ ਕੋਈ ਭੰਨ ਤੋੜ ਨਹੀਂ ਹੋਈ ਹੈਗੀ। ਉਹ ਤਾਂ ਇਹਨਾਂ ਨੇ ਧੱਕਾ ਮੁੱਕੀ ਕੀਤੀ, ਜਿਹੜੇ ਮੰਦਿਰ ਵਾਲੇ ਸੀ ਇਹਨਾਂ ਨੇ ਅੱਗੋਂ 2-4 ਡੰਡੇ ਜਿਹੜੇ ਉਹ ਚਲਾਏ ਤੇ ਪੇਸ਼ ਏਦਾਂ ਕਰ ਦਿੱਤਾ ਗਾ ਵੀ ਮੰਦਿਰ ਦੇ ਉੱਤੇ ਹਮਲਾ, ਜੋ ਕਿ ਟੋਟਲੀ ਗਲਤ ਇੱਕ ਪ੍ਰੋਪੇਗੈਂਡਾ ਜਿਹੜਾ ਉਹ ਚਲਾਇਆ ਗਿਆ ਉਸ ਚੀਜ਼ ਦੇ ਉੱਤੇ। ਜੀ, ਸੋ ਪਿਛਲੇ ਦਿਨਾਂ ਦੇ ਵਿੱਚ ਉੱਥੇ ਇੱਕ ਹੀਅਰਿੰਗ ਹੋਈ ਸੀ, ਆਪਾਂ ਤੁਹਾਨੂੰ ਉਹ ਵੀ ਰਿਪੋਰਟਸ ਵੀ ਸ਼ੇਅਰ ਕੀਤੀਆਂ ਸੀ ਜਿਹੜੀਆਂ NSICOP ਗਲੋਬਲ ਅਫੇਅਰਸ ਕੈਨੇਡਾ ਦੀ, ਵੀ ਕਿਸ ਤਰ੍ਹਾਂ ਜਿਹੜੀ ਭਾਰਤ ਦੀ ਸਰਕਾਰ ਹੈਗੀ ਆ ਉਹ ਡਿਸਇਨਫੋਰਮੇਸ਼ਨ, ਕੋਇਰਸ਼ਨ, ਇੰਟੀਮੀਡੇਸ਼ਨ ਤੇ ਵਾਇਲੈਂਸ ਨੂੰ ਯੂਜ਼ ਕਰਦੀ ਆ
ਸਿੱਖ ਐਕਟਿਵਿਸਟ ਦੇ ਅਗੇਂਸਟ। ਸੋ ਸਾਰਾ ਕੁਝ ਇਹ ਇੱਥੇ ਪ੍ਰੂਵ ਵੀ ਹੋਇਆ ਆ ਵੀ ਕਿਸ ਤਰ੍ਹਾਂ ਉਹ ਇਨਸਾਈਟ ਕਰ ਰਹੇ ਹੈਗੇ ਆ ਜੰਗ ਨੌਜਵਾਨਾਂ ਨੂੰ, ਪਈ ਜੀ ਉੱਥੇ ਜਾ ਕੇ ਅਟੈਕ ਕਰ ਦਿਓ, ਕਿੱਦਾਂ ਦੀਆਂ ਉਹ ਗਾਲਾਂ ਕੱਢ ਰਹੇ ਆ ਸ਼ਰੇਆਮ। ਉਹ ਕੈਨੇਡਾ ਦੇ ਪੁਲਿਸ ਆਫੀਸਰ, ਜਿਹੜਾ ਸਰਦਾਰ ਪੁਲਿਸ ਆਫੀਸਰ ਆ, ਉਹਨੂੰ ਗਾਲਾਂ ਕੱਢ ਰਹੇ ਸੀ, ਉਹਨੂੰ ਖਾਲਿਸਤਾਨੀ ਕਹਿ ਰਹੇ ਸੀ। ਉਹ ਬੜੀ ਸ਼ਾਂਤੀ ਦੇ ਨਾਲ ਉੱਥੇ ਸੇਮ ਖੜਾ ਥਿੰਗ ਹੀ ਰਿਹਾ। ਆ, ਜਿੱਦਾਂ ਇੰਡੀਆ ਦੇ ਵਿੱਚ ਕਿਸੇ ਸਿੱਖ ਅਫਸਰ ਨੂੰ ਉੱਥੇ ਵੀ ਉਹਨੂੰ ਵੀ ਖਾਲਿਸਤਾਨੀ ਹੀ ਕਹਿੰਦੇ ਆ, ਕਿੰਨੀ ਵਾਰੀ ਜਿਹੜਾ ਉਹ ਹੋਇਆ। ਸੋ ਜਿੰਨੀਆਂ ਵੀ ਇਹ ਆਰਗੇਨਾਈਜੇਸ਼ਨਸ ਆ ਜਿਨ੍ਹਾਂ ਦਾ ਮੈਂ ਨਾਮ ਲਿਆ, ਉਹਨਾਂ ਨੇ ਪ੍ਰੈਸ ਰਿਲੀਜ਼ ਕੀਤੀ ਆ। ਬ੍ਰਿਟਿਸ਼ ਕੋਲੰਬੀਆ ਗੁਰਦੁਆਰਾ ਕੌਂਸਲ, ਜਿੰਨੇ ਵੀ ਸਾਰੇ ਗੁਰਦੁਆਰਿਆਂ ਦੀ ਕੌਂਸਲ ਆ, ਓਨਟਾਰੀਓ ਗੁਰਦੁਆਰਾ ਕਮੇਟੀ, ਵਰਲਡ ਸਿੱਖ ਆਰਗੇਨਾਈਜੇਸ਼ਨ ਆਫ ਕੈਨੇਡਾ, ਗੁਰੂ ਨਾਨਕ ਦਰਬਾਰ, ਕਿਊਬਕ ਗੁਰਦੁਆਰਾ ਸਾਹਿਬ, ਦਸ਼ਮੇਸ਼ ਕਲਚਰਲ ਸੈਂਟਰ ਕੈਲਗਰੀ ਤੇ ਸਿੱਖ ਫੈਡਰੇਸ਼ਨ ਨੇ, ਸਾਰੀਆਂ ਜਥੇਬੰਦੀਆਂ ਨੇ ਕੈਨੇਡਾ ਦੀ ਸਰਕਾਰ ਨੂੰ ਇਹ ਕਿਹਾ ਹੈਗਾ ਆ ਕਿ ਜਿਹੜੇ ਇੰਡੀਅਨ ਡਿਪਲੋਮੈਟਸ ਹੈਗੇ ਆ ਉਹ ਕੈਨੇਡੀਅਨ ਕਮਿਊਨਿਟੀਜ਼ ਦੇ ਵਿੱਚ, ਜਾਣੀ ਕਿ ਹਿੰਦੂ ਤੇ ਸਿੱਖਾਂ ਦੇ ਵਿੱਚ ਪਾੜਾ ਪਾਉਣ ਦੀ ਕੋਸ਼ਿਸ਼ ਕਰ ਰਹੇ ਆ, ਕਨਫਲਿਕਟ ਕਰ ਰਹੇ ਹੈਗੇ ਆ, ਤੇ ਅਸੀਂ ਅਰਜ਼ ਕਰਦੇ ਹੈਗੇ ਆ ਵੀ ਜਿਹੜੇ ਗੁਰਦੁਆਰਾ ਆ, ਸਾਰੇ ਜਿੰਨੇ ਵੀ ਗੁਰਦੁਆਰਾ ਕੈਨੇਡਾ 'ਚ ਹੈਗੇ ਆ, ਉਹ ਵਿਜੀਲੈਂਟ ਰਹਿਣ ਤੇ ਆਪਣੀ ਸੇਫਟੀ ਦੇ ਵਾਸਤੇ ਜਿਹੜੀ ਸੰਗਤ ਆ ਉਹ ਤਿਆਰ ਰਹੇ। ਤੇ ਜਿਹੜੇ ਸਿੱਖ ਕੈਨੇਡਾ ਦੇ ਵਿੱਚ ਹੈਗੇ ਆ, ਉਹ ਇਹਨਾਂ ਲੱਛਣਾਂ ਤੋਂ ਜੋ ਇਹ ਕੁਝ ਕਰ ਰਹੇ ਆ ਇੰਟੀਮੀਡੇਟ ਨਹੀਂ ਹੋਊਗੇ, ਜੋ ਥ੍ਰੈਟ ਕਰ ਰਹੇ ਹੈਗੇ ਆ, ਚਾਹੇ ਇੰਡੀਆ ਤੋਂ ਆ ਰਹੀ ਹੈਗੀ ਆ। ਤੇ ਅਸੀਂ ਸਾਰੇ ਜਿਹੜੇ ਆ ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ ਦੀ ਲੈਗੇਸੀ ਨੂੰ ਤਕੜਾ ਕਰਾਂਗੇ ਤੇ ਅਸੀਂ ਐਡਵੋਕੇਟ ਕਰਦੇ ਰਹਾਂਗੇ ਜਸਟਿਸ ਤੇ ਸਿੱਖ ਸੋਵਰਨਿਟੀ ਖਾਲਿਸਤਾਨ ਦੇ ਲਈ। ਸੋ ਆਪਾਂ ਕੱਲ ਵੀ ਇਹ ਸਾਂਝਾ ਕੀਤਾ ਸੀ ਵੀ ਰਾਈਟ ਨਾਓ ਜਿੰਦਾਬਾਦ ਮੁਰਦਾਬਾਦ ਨਾਲੋਂ ਸਾਨੂੰ ਮੇਨ ਫੋਕਸ ਸਾਡਾ ਜਿਹੜਾ ਆ ਐਡਵੋਕੇਸੀ ਦੇ ਉੱਤੇ ਤੇ ਐਜੂਕੇਸ਼ਨ ਦੇ ਉੱਤੇ ਹੋਣਾ ਚਾਹੀਦਾ ਆ। ਇੱਥੇ ਦੇ ਜਿੰਨੇ ਵੀ ਇਲੈਕਟਡ ਆਫੀਸ਼ੀਅਲਸ ਆ, ਤਾਂ ਕਿ ਜਿਹੜੇ ਦੋ ਮੇਨ ਬਿੱਲ ਹੈਗੇ ਆ ਸਿੱਖ ਜੈਨੋਸਾਈਡ ਦਾ, ਟ੍ਰਾਂਸਨੈਸ਼ਨਲ ਰਿਪਰੈਸ਼ਨ ਵਾਲਾ, ਉਹ ਪਾਸ ਹੋ ਸਕੇ ਤੇ ਇਦਾਂ ਦੀਆਂ ਜਿਹੜੀਆਂ ਇਨਸੀਡੈਂਟਸ ਆ ਉਹ ਮੁੜ ਕੇ ਨਾ ਵਾਪਰ ਸਕਣ। ਹਰਜੋਤ ਸਿੰਘ ਜੀ, ਉੱਥੇ ਜਿਹੜੇ ਕੈਨੇਡਾ ਦੇ ਵਿੱਚ ਜਿਹੜੇ ਕੁਝ ਹਿੰਦੂ ਭਾਈਚਾਰੇ ਦੇ ਹਿੰਦੂ ਏਕਤਾ ਕਰਕੇ ਗਰੁੱਪ ਆ, ਉਹਦੇ ਵਿੱਚ ਵੀਡੀਓ ਆਡੀਓਜ਼ ਜਿਹੜੀਆਂ ਉਹ ਰਿਕਾਰਡ ਕਰਕੇ ਇੱਕ ਦੂਜੇ ਨੂੰ ਘੱਲੀਆਂ ਜਾ ਰਹੀਆਂ ਵੀ ਪੁਲਿਸ ਤੇ ਬੰਬ ਸਿੱਟੋ। ਜੇ ਤੁਸੀਂ ਚਾਹੋ ਤਾਂ ਆਪਾਂ ਸੁਣਾ ਦਿੰਦੇ ਆ ਆਪਣੇ ਜਿਹੜੇ ਦਰਸ਼ਕਾਂ ਦੇ ਨਾਲ ਵੀ, ਉਹ ਜਿਹੜੀ ਉਹਨਾਂ ਦੀ ਜਿਹੜੀ ਉਹ ਸਾਂਝ ਪਾ ਦਿੰਦੇ ਆ ਵੀ ਆਹ ਜਿਹੜੀ ਉੱਥੇ ਦੇ ਇੱਕ ਭਾਰਤੀ ਜਿਹੜੇ ਰਾਸ਼ਟਰਵਾਦੀ WhatsApp ਦੇ ਜਿਹੜੇ ਗਰੁੱਪ ਆ, ਉਹਨਾਂ ਦੇ ਵਿੱਚ ਆਪਸੀ ਗੱਲਬਾਤ ਦੇ ਵਿੱਚ ਪੁਲਿਸ ਤੇ ਬੰਬ ਸੁੱਟਣ ਦੀ ਜਿਹੜੀ ਗੱਲ ਆ ਉਹ ਉੱਥੇ ਕੀਤੀ ਜਾਂਦੀ। भाई इब तनु करो, पेट्रोल वाले बम बना लो और देखी जाओगी, साड़ा गांधे मारो चाहे तो देखी जाए कैसे होगा। वही बोल तो की कर सका और नु ये बचेगा भाई, और कुछ ना है। ਸੋ ਇਹ ਸਪਸ਼ਟ ਕਹਿ ਰਹੇ ਵੀ ਪੈਟਰੋਲ ਵਾਲੇ ਬੰਬ ਬਣਾਓ, ਆਂਡੇ ਮਾਰੋ, ਵੱਧ ਤੋਂ ਵੱਧ ਕੇਸ ਹੀ ਜਿਹੜਾ ਇਸ ਚੀਜ਼ ਦੇ ਵਿੱਚ ਹੋ ਜਾਊਗਾ। ਸੋ ਇਹ ਇਸ ਵਿਚਾਰ ਦੇ ਨਾਲ ਜਿਹੜਾ ਉਹ ਚੱਲ ਰਿਹਾ। ਸਿੱਖਾਂ ਨੇ ਕੌਂਸਲੇਟ ਦਾ ਵਿਰੋਧ ਕੀਤਾ, ਠੀਕ ਆ, ਆਪਾਂ ਫੇਰ ਉਸ ਚੀਜ਼ ਨੂੰ ਕਹਿੰਦੇ ਆ ਵੀ ਮੰਦਿਰ ਦੇ ਬਾਹਰ ਗਰੇਜ ਕਰਨ ਦੀ ਲੋੜ ਹੈ। ਇਹੋ ਜਿਹੀਆਂ ਚੀਜ਼ਾਂ ਨਹੀਂ ਜਿਹੜੀਆਂ ਉਹ ਧਾਰਮਿਕ ਥਾਵਾਂ ਦਾ ਜਿਹੜਾ ਉਹਨੂੰ ਛੱਡ ਦੇਣਾ ਚਾਹੀਦਾ। ਬਾਕੀ ਥਾਵਾਂ ਦੇ ਉੱਤੇ ਜਿਹੜਾ ਉਹ ਕਰੋ। ਉਹ ਭੜਕਾਉਂਦੇ ਆ, ਉਹਨਾਂ ਨੇ ਭੜਕਾਇਆ, ਉਹਨਾਂ ਨੇ ਧੱਕਾ ਮੁੱਕੀ ਸ਼ੁਰੂ ਕੀਤੀ, ਅੱਗੋਂ ਚਾਰ ਡੰਡੇ ਜਿਹੜੇ ਉਹਨਾਂ ਨੇ ਵੱਜੇ, ਉਹਨਾਂ ਦੀ ਕੁੱਟਮਾਰ ਜਿਹੜੀ ਹੋ ਗਈ ਤੇ ਪੇਸ਼ ਕਰ ਦਿੱਤਾ ਗਿਆ ਹਮਲਾ। ਫਿਰ ਉਸ ਤੋਂ ਬਾਅਦ ਦੇ ਵਿੱਚ ਜੋ ਕੀਤਾ ਤੇ ਆ ਜੋ ਤੁਹਾਨੂੰ ਜਿਹੜਾ ਅਸੀਂ ਸੁਣਾ ਰਹੇ ਹਾਂ, ਇਹ ਸਾਰਾ ਕੁਝ ਇਸ ਟਾਈਮ ਜਿਹੜਾ ਉਹ ਚੱਲ ਰਿਹਾ। ਸਿੱਖਾਂ ਨੇ ਅੱਜ ਤੱਕ ਨਾ ਕਦੇ ਕਿਸੇ ਦੇ ਮੰਦਿਰ ਦੇ ਧਾਰਮਿਕ ਥਾਂ ਤੇ ਨਾ ਕਦੀ ਹਮਲਾ ਕੀਤਾ, ਨਾ ਕਰਨਾ, ਨਾ ਹੀ ਇਦਾਂ ਦਾ ਸਾਡਾ ਜਿਹੜਾ ਉਹ ਆਪਾਂ ਨੂੰ ਸਿਖਾਇਆ ਗਿਆ ਆ। ਪਰ ਇਹ ਮੋਦੀ ਦਾ ਹਿੰਦੂਤਵ ਏਜੰਡਾ ਕੈਨੇਡਾ ਦੇ ਵਿੱਚ ਉੱਭਰ ਕੇ ਜਿਹੜਾ ਉਹ ਆਪਣੇ ਸਾਹਮਣੇ ਆ ਗਿਆ। ਉਹ ਚਿਹਰਾ ਬਿਲਕੁਲ ਬੇਨਕਾਬ ਹੋ ਗਿਆ। ਕਿਸ ਤਰੀਕੇ ਦੇ ਨਾਲ ਮੌਬ ਲਿੰਚਿੰਗ, ਗੁਰੂ ਘਰਾਂ ਦੇ ਉੱਤੇ ਹਮਲੇ ਦੀ ਗੱਲ ਤੇ ਕਿੱਦਾਂ ਜਿਹੜੇ ਬੰਬ ਸੁੱਟਣ ਦੀਆਂ ਜਿਹੜੀਆਂ ਗੱਲਾਂ ਆ ਉਹ ਇਸ ਦੇ ਵਿੱਚ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਆ। ਸੋ ਇਹ ਹੁਣ ਸਾਰਿਆਂ ਨੂੰ ਆਪ ਦੇਖਣ ਦੀ ਜਿਹੜੀ ਗੱਲ ਆ। ਉਹ ਲੋਕ ਵੀ ਹੁਣ ਮੋਹਰੇ ਆ ਕੇ ਬੋਲਣ ਜਿਨ੍ਹਾਂ ਨੇ ਉਸ ਚੀਜ਼ ਦੀ ਵਿਰੋਧਤਾ ਕੀਤੀ ਸੀ ਵੀ ਜਿਹੜੇ ਖਾਲਿਸਤਾਨੀ ਉੱਥੇ ਵਿਰੋਧ ਕਰਨ ਗਏ ਸੀਗੇ ਵੀ ਉਹਨਾਂ ਦੇ ਦੁਆਰਾ ਜਿਹੜੀ ਉਹ ਕੁੱਟਮਾਰ ਕੀਤੀ ਮਾੜੀ ਸੀ। ਉਹ ਇਹਦੇ ਤੇ ਹੁਣ ਕਿਉਂਕਿ ਸੜਵਟ ਕੇ ਚੁੱਪ ਕਰਕੇ ਜਿਹੜੇ ਉਹ ਬੈਠੇ ਆ, ਉਹ ਕਿਉਂ ਨਹੀਂ ਹੁਣ ਬੋਲਦੇ ਵੀ ਆ ਜੋ ਇਹ ਕਰ ਰਹੇ ਆ। ਗੁਰੂ ਘਰ ਦਾ ਜਿਹੜਾ ਉਹਨਾਂ ਨੇ ਘਰਾਵ ਕੀਤਾ, ਜਿਸ ਤਰੀਕੇ ਦੇ ਨਾਲ ਉੱਥੇ ਹਥਿਆਰ ਲੈ ਕੇ ਗਏ, ਜਿਸ ਤਰੀਕੇ ਦੇ ਨਾਲ ਉਹ ਗਾਲਾਂ ਉੱਥੇ ਕੱਢ ਰਹੇ ਸੀਗੇ, ਤੇ ਜੇ ਮੋਹਰਿਓਂ ਅੱਗੋਂ ਵੀ ਕੋਈ ਬੋਲ ਪੈਂਦਾ ਤਾਂ ਫਿਰ ਗੱਲ ਵਧਣੀ ਸੀਗੀ। ਉਸ ਚੀਜ਼ ਦਾ ਕਿਉਂ ਨਹੀਂ ਹੁਣ ਇਹ ਚੁੱਪ ਕਰਕੇ ਕਿਉਂਕਿ ਸੜਵਟ ਕੇ ਜਿਹੜੇ ਉਹ ਬੈਠ ਗਏ ਆ। ਅਸਲ ਦੇ ਵਿੱਚ ਜਿਹੜੇ ਇੰਡੀਆ ਪੱਖੀ ਸੀਗੇ ਉਹਨਾਂ ਨੂੰ ਥੋੜਾ ਜਿਹਾ ਮੌਕਾ ਮਿਲ ਗਿਆ ਇਹ ਸਾਰੇ ਚੀਜ਼ ਦੇ ਵਿੱਚ ਸਿੱਖਾਂ ਦੇ ਉਲਟ ਜਿਹੜਾ ਉਹਨਾਂ ਨੂੰ ਬੋਲਣ ਦਾ। ਪਰ ਹੁਣ ਇਸ ਚੀਜ਼ ਦੇ ਉੱਤੇ ਉਹਨਾਂ ਨੇ ਫੇਰ ਚੁੱਪ ਜਿਹੜਾ ਉਹ ਕਰ ਜਾਣਾ। ਇੱਥੋਂ ਇਹ ਜਿਹੜਾ ਸਾਫ਼ ਸਪਸ਼ਟ ਜਿਹੜਾ ਉਹ ਹੋ ਰਿਹਾ ਆ। ਸੋ ਪਰ ਜਿਹੜੇ ਭਾਰਤੀ ਰਾਸ਼ਟਰਵਾਦੀ ਆ ਇਸ ਟਾਈਮ ਕੈਨੇਡਾ ਦੇ ਵਿੱਚ, ਉਹ ਪੁਲਿਸ ਦੇ ਉੱਤੇ
ਗੁਰੂ ਘਰਾਂ ਦੇ ਉੱਤੇ ਹਮਲੇ, ਬੰਬ ਸੁੱਟਣ ਦੀਆਂ ਜਿਹੜੀਆਂ ਗੱਲਾਂ ਆ ਆਪਣੇ ਗਰੁੱਪਾਂ ਦੇ ਵਿੱਚ ਲਗਾਤਾਰ ਕਰ ਰਹੇ ਜੀ। ਹੈਗੇ ਆ। ਸੋ ਬਿਲਕੁਲ ਇੱਕ ਵਾਰ ਸੋ ਫੇਰ ਦੱਸ ਤਿਆਰ ਦਿਓ ਜੀ। ਰਹਿਣਾ ਚਾਹੀਦਾ। ਆਪਾਂ ਤਾਂ ਇਹ ਕਹਿੰਦੇ ਆ ਵੀ ਕੁੱਟ ਨਹੀਂ ਖਾਣੀ, ਇਹ ਨਹੀਂ ਅਸੀਂ ਕਹਿੰਦੇ ਵੀ ਇਹ ਆ ਵੀ ਪਹਿਲ ਨਹੀਂ ਕਰਨੀ, ਪਰ ਜੇ ਕੋਈ ਆਇਆ ਤੇ ਫਿਰ ਜਿੱਦਾਂ ਆਪਾਂ ਕਹਿੰਦੇ ਹੀ ਆ ਵੀ ਚੜ ਕੇ ਆਏ ਨੂੰ ਫਿਰ ਤੇਗ ਬੱਕੀ। ਜੀ ਸੋ ਬਿਲਕੁਲ ਬਹੁਤ ਸਾਰਾ ਜਿਹੜਾ ਫੇਸਬੁੱਕ ਤੇ ਸੋਸ਼ਲ ਮੀਡੀਆ ਤੇ ਆਪਣੇ ਵੀ ਕਈ ਮੀਡੀਆ ਦੇ ਵਿੱਚ ਉਕਸਾ ਰਹੇ ਆ, ਇਦਾਂ ਦਾ ਕੰਮ ਅਸੀਂ ਨਹੀਂ ਕਰਨਾ ਹੈਗਾ। ਸਾਰਿਆਂ ਨੂੰ ਬੇਨਤੀ ਹੈਗੀ ਆ, ਬੜੀ ਸ਼ਾਂਤ ਰਹਿਣਾ ਹੈਗਾ ਆ। ਇੱਕ ਵਾਰੀ ਫੇਰ ਇੰਡੀਆ ਦਾ ਚਿਹਰਾ ਜਿਹੜਾ ਬੇਨਕਾਬ ਹੋਇਆ ਵੀ ਹਿੰਦੂ ਮੰਦਿਰ ਦੇ ਉੱਤੇ ਹਮਲੇ ਦੀ ਝੂਠੀ ਖਬਰ ਫੈਲਾ ਕੇ ਹਿੰਦੂਆਂ ਤੇ ਸਿੱਖਾਂ ਨੂੰ ਲੜਾਉਣ ਦੀ ਜਿਹੜੀ ਕੋਸ਼ਿਸ਼ ਆ ਇਹ ਇੰਡੀਆ ਕਰ ਰਿਹਾ ਹੈਗਾ। ਇਹ ਇੱਕ ਬਹੁਤ ਮਾੜੀ ਗੱਲ ਆ। ਜਿੰਨੇ ਵੀ ਬਾਹਰ ਵਸਦੇ ਸਿੱਖ ਹਿੰਦੂ ਹੈਗੇ ਆ ਉਹਨਾਂ ਨੂੰ ਪਤਾ ਹੀ ਆ ਵੀ ਕਿੰਨੀ ਕਿਤੇ ਇੱਥੇ ਆਪਸ ਦੇ ਵਿੱਚ ਪ੍ਰੋਬਲਮ ਚੱਲ ਰਹੀ ਹੈਗੀ ਆ। ਤੇ ਜਾਂਦੇ ਜਾਂਦੇ ਇਹ ਜ਼ਰੂਰ ਦੱਸਦੇ ਜਾਈਏ, ਜਿਹੜੀ ਲੋਕਲ ਕੈਨੇਡਾ ਦੀ ਪੀਲ ਰੀਜਨਲ ਪੁਲਿਸ ਹੈਗੀ ਆ, ਉਹਨਾਂ ਨੇ ਪੁਸ਼ਟੀ ਕੀਤੀ ਆ ਵੀ ਜਿਹੜੇ ਪ੍ਰੋਟੈਸਟਰ ਸੀਗੇ, ਜਿਹੜੇ ਮਾਲਟਨ ਗੁਰੂ ਘਰ ਗਏ ਸੀ, ਉਹਨਾਂ ਦੇ ਕੋਲ ਹਥਿਆਰ ਵੀ ਸੀ। ਉਹਨਾਂ ਨੇ ਆਮ ਲੋਕਾਂ ਦੇ ਲਈ ਸੁਰੱਖਿਆ ਦੀ ਜਿਹੜੀ ਚੇਤਾਵਨੀ ਆ, ਉਹ ਅਲਰਟ ਜਿਹੜਾ ਆ ਉਹ ਜਾਰੀ ਕੀਤਾ ਹੈਗਾ ਆ। ਕਿਉਂਕਿ ਇਹਨਾਂ ਨੇ ਇਸ ਖਰੂਦ ਸੰਬੰਧ ਬਹੁਤ ਦੇ ਪਾਇਆ, ਸੜਕਾਂ ਰੋਕ ਕੇ ਜਾਮ ਕਰਕੇ ਗੱਡੀਆਂ ਭੰਨਣ ਲੱਗ ਗਏ ਜੀ। ਜੀ ਸੋ ਇਸ ਕਰਕੇ ਉਹਨਾਂ ਨੇ ਪੁਲਿਸ ਨੇ ਆਪਣਾ ਪੁਲਿਸ ਦੀ ਰਿਪੋਰਟ ਵੀ ਓਪਨ ਕਰ ਲਈ ਆ, PR 2403533091, ਤੇ ਉਹਨਾਂ ਨੇ ਇਹ ਕਿਹਾ ਆ ਵੀ ਕਿਸੇ ਦੇ ਕੋਲ ਕੋਈ ਵੀਡੀਓ ਪਿਕਚਰਸ ਉਹਨਾਂ ਸਾਰਿਆਂ ਦੀ ਹੋਣ ਤੇ ਜਿਹੜੀ ਪੀਲ ਪੁਲਿਸ ਹੈਗੀ ਆ ਉਹਨਾਂ ਨੂੰ ਜਿਹੜਾ ਕੰਟੈਕਟ ਆ ਉਹ ਕੀਤਾ ਜਾ ਸਕਦਾ ਹੈਗਾ। ਸੋ ਉਹ ਇਹ ਇੱਕ ਬਹੁਤ ਵੱਡੀ ਇਨਵੈਸਟੀਗੇਸ਼ਨ ਹੋਣ ਜਾ ਰਹੀ ਆ। ਇੱਕ ਵਾਰੀ ਫੇਰ ਸਾਰੇ ਹੀ ਜਿੰਨੇ ਸਾਡੇ ਸਰੋਤੇ ਹੈਗੇ ਆ ਸਾਰਿਆਂ ਨੂੰ ਬੇਨਤੀ ਆ ਵੀ ਭਾਈ ਜਿੱਥੇ ਇਦਾਂ ਦਾ ਇਹ ਗੰਦਾ ਕੰਮ ਕਰਦੇ ਹੈਗੇ ਆ ਤੇ ਉੱਥੇ ਆਪ ਵਾਇਲੈਂਟ ਨਾ ਹੋ, ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਆ ਵੀ 99% ਮੀਡੀਆ ਜਿਹੜਾ ਉਹ ਸਾਡੇ ਉਲਟ ਹੈਗਾ ਆ। ਉਹਨਾਂ ਨੇ ਉਹੀ ਚੀਜ਼ ਚੱਕਣੀ ਹੈਗੀ ਆ ਜੋ, ਕਿਉਂਕਿ ਇੰਡੀਆ ਦੇ ਹੋਮ ਮਿਨਿਸਟਰ ਦਾ ਸਿੱਧਾ ਹੱਥ ਸਿੱਖਾਂ ਨੂੰ ਮਾਰਨ ਦੇ ਵਿੱਚ ਕੈਨੇਡੀਅਨ ਸਿਟੀਜ਼ਨਸ ਨੂੰ ਕੈਨੇਡਾ ਦੀ ਧਰਤੀ ਤੇ ਹੋਣਾ, ਤੇ ਉਸ ਨੂੰ ਜਿਹੜਾ ਹੋਰ ਪਾਸੇ ਧਿਆਨ ਦਿਵਾਉਣ ਦੇ ਲਈ ਭਾਰਤ ਦੀ ਸਰਕਾਰ ਕੁਝ ਵੀ ਕਰ ਸਕਦੀ ਆ। ਸੋ ਆਪਾਂ ਜਿਹੜੇ ਆ ਸਾਨੂੰ ਸਾਰਿਆਂ ਨੂੰ ਬੜੀ ਹੀ ਸੰਜਮ ਦੇ ਨਾਲ ਜਿਹੜਾ ਚੱਲਣਾ ਚਾਹੀਦਾ ਹੈ ਜੀ।